ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਗੁਰਦੀਪ ਸਿੰਘ ਬਿਰਦੀ ਕਲੋਵਸ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਤਨਾਮ ਸਿੰਘ ਸ਼ੇਰਗਿੱਲ ਸਲਮਾ ਜਰਨੈਲ ਸਿੰਘ ਜੀ ਲੈਨਵੁੱਡ ਮਨਜੀਤ ਸਿੰਘ ਦੀਵਾਨਾ ਫਰਜ਼ਨੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਤੇ ਜੀ ਗੱਲ ਕਰਦੇ ਹਾਂ। ਆ ਦੇਖੋ, ਸਿੱਖਾਂ ਤੇ ਜਿੱਥੇ ਵੀ ਹੁੰਦੇ ਆ ਕਿਤੇ ਨਾ ਕਿਤੇ ਕੋਈ ਨਾ ਕੋਈ ਕਹਿਰ ਡਿੱਠਦਾ। ਅਫਗਾਨਿਸਤਾਨ ਦੇ ਵਿੱਚ ਕਾਬੁਲ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਸੀ ਉਸ ਦੇ ਵਿੱਚ ਉਹ ਹਮਲਾ ਹੋਇਆ, ਮਾਰਨ ਵਾਲਿਆਂ ਦੀ ਗਿਣਤੀ 2 ਦਰਜਨ ਤੋਂ ਵਧੀ। ਬਿਲਕੁਲ ਜੀ, ਇਹ ਜਿਹੜਾ ਅਫਗਾਨਿਸਤਾਨ ਦੀ ਰਾਜਧਾਨੀ ਹੈ ਜੀ, ਉੱਥੇ ਇਹ ਹਮਲਾ ਹੋਇਆ ਔਰ 25 ਜਿਹੜੇ ਉਸ ਵੇਲੇ ਮੌਜੂਦ ਸ਼ਰਧਾਲੂ ਸੀ ਜੀ, ਉਹਨਾਂ ਦੀ ਮੌਤ ਹੋਣ ਜਿਹੜੀ ਗਿਣਤੀ 25 ਤੱਕ ਪਹੁੰਚ ਗਈ ਹੋਈ ਆ। 8 ਜਿਹੜੇ ਆ ਉਹ ਜ਼ਖਮੀ ਦੱਸੇ ਜਾਂਦੇ ਆ। ਇਹ ਕਾਬਲ ਦੇ ਸਮੇਂ ਦੇ ਮੁਤਾਬਕ 7:45 ਵਜੇ ਦੇ ਕਰੀਬ ਹਮਲਾ ਹੋਇਆ ਔਰ 150 ਸ਼ਰਧਾਲੂ ਉਸ ਵੇਲੇ ਉੱਥੇ ਮੌਜੂਦ ਸੀਗਾ। ਜਿਹੜੀ ਕਾਬੁਲ ਦੀ ਨਿਊਜ਼ ਏਜੰਸੀ ਹੈ ਜੀ ਟੋਲੋ, ਉਹਦੇ ਮੁਤਾਬਕ ਇਹਦੇ ਵਿੱਚ ਕੋਈ 25 ਦੇ ਕਰੀਬ ਜਿਹੜੇ ਲੋਕਾਂ ਦੀ ਮੌਤ ਹੋਈ ਆ। 8 ਜਿਹੜੇ ਆ ਉਹ ਜ਼ਖਮੀ ਹੋਏ ਆ। ਜਿਹੜੀਆਂ ਸੁਰੱਖਿਆ ਫੋਰਸਾਂ ਸੀਗੀਆਂ ਅਫਗਾਨਿਸਤਾਨ ਦੀਆਂ, ਉਹਨਾਂ ਤੇ ਹਮਲਾਵਰਾਂ ਦੇ ਵਿਚਾਲੇ 6 ਘੰਟੇ ਜਿਹੜੀ ਦੀ ਗੋਲਾਬਾਰੀ ਹੋਈ ਔਰ ਬਾਅਦ ਦੇ ਵਿੱਚ ਜਿਹੜੀਆਂ ਸੁਰੱਖਿਆ ਫੋਰਸਾਂ ਸੀਗੀਆਂ ਉਹਨਾਂ ਨੇ ਚਾਰੇ ਜਿਹੜੇ ਹਮਲਾਵਰ ਸੀ ਉਹਨਾਂ ਨੂੰ ਮਾਰ ਦਿੱਤਾ। ਸਿੱਖਾਂ ਨੂੰ ਪਹਿਲਾਂ ਵੀ ਨਿਸ਼ਾਨਾ ਬਣਾ ਚੁੱਕੀ ਆਈਸਿਸ ਜਿਹੜੀ ਹੈ ਜੀ, ਇਹ ਜਿਹੜੀ ਦਹਿਸ਼ਤਗਰਦ ਜਥੇਬੰਦੀ ਆ, ਇਹਨੇ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਆ ਦੀ ਉਹ ਲਈ ਆ ਔਰ ਇਹਨੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਆ ਕਿ ਉਹਦੇ ਮੈਂਬਰਾਂ ਨੇ ਕਾਬਲ ਦੇ ਵਿੱਚ ਸਿੱਖਾਂ ਦੇ ਉੱਤੇ ਇਹ ਹਮਲਾ ਜਿਹੜਾ ਜੀ ਉਹ ਕੀਤਾ। ਜਿਹੜੀਆਂ ਉੱਥੋਂ ਦੀਆਂ ਤਸਵੀਰਾਂ ਆ ਰਹੀਆਂ ਨੇ ਉਹਦੇ ਵਿੱਚ ਜਿਹੜੇ ਜ਼ਖਮੀ ਲੋਕਾਂ ਨੂੰ ਸਟ੍ਰੈਚਰ ਦੇ ਉੱਤੇ ਲਿਜਾਂਦੇ ਜਿਹੜੇ ਜੀ ਉਹ ਵੇਖੇ ਗਏ। ਅਫਗਾਨਿਸਤਾਨ ਦੇ ਕੁਝ ਮੀਡੀਆ ਅਦਾਰਿਆਂ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਜਿਹੜੀਆਂ ਵੀਡੀਓਜ਼ ਨੇ, ਉਹਦੇ ਵਿੱਚ ਜਿਹੜੇ ਪੀੜਤ ਪਰਿਵਾਰਾਂ ਦੇ ਮੈਂਬਰ ਨੇ ਉਹ ਹਸਪੀਟਲ ਦੇ ਬਾਹਰ ਰੋਂਦੇ ਕੁਰਲਾਉਂਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ। ਗੁਰਦੁਆਰੇ ਦੇ ਵਿੱਚੋਂ 11 ਜਿਹੜੇ ਬੱਚੇ ਸੀਗੇ ਉਹਨਾਂ ਨੂੰ ਬਚਾਇਆ ਗਿਆ ਸੁਰੱਖਿਆ ਫੋਰਸਾਂ ਦੇ ਵੱਲੋਂ। ਔਰ ਜਿਵੇਂ ਦੱਸਿਆ ਕਿ 150 ਦੇ ਕਰੀਬ ਉਸ ਵੇਲੇ ਉੱਥੇ ਲੋਕ ਜਿਹੜੇ ਜੀ ਉਹ ਸੀਗੇ। ਦੇਸ਼ ਦੇ ਇੱਥੇ ਅਫਗਾਨਿਸਤਾਨ ਦੇ ਮੁੱਖ ਅੱਤਵਾਦੀ ਸੰਗਠਨ ਤਾਲਿਬਾਨ ਨੇ ਇਸ ਤੋਂ ਪਹਿਲਾਂ ਜਿਹੜਾ ਹਮਲੇ ਦੇ ਵਿੱਚ ਕਿਸੇ ਕਿਸਮ ਦੀ ਸ਼ਮੂਲੀਅਤ ਤੋਂ ਨਾ ਕੀਤੀ ਸੀਗੀ। ਤਾਲਿਬਾਨ ਦਾ ਜਿਹੜਾ ਬੁਲਾਰਾ ਜ਼ਬੀਉੱਲਾ ਮੁਜਾਹਿਦ, ਉਹਨੇ ਇੱਕ ਬਿਆਨ ਦੇ ਵਿੱਚ ਕਿਹਾ ਸੀਗਾ ਕਿ ਕਾਬਲ ਦੇ ਵਿੱਚ ਜਿਹੜਾ ਸ਼ੋਰ ਬਾਜ਼ਾਰ ਖੇਤਰ ਦੇ ਵਿੱਚ ਹੋਏ ਹਮਲੇ ਦਾ ਤਾਲਿਬਾਨਾਂ ਦੇ ਨਾਲ ਕੋਈ ਸੰਬੰਧ ਨੀਗਾ। ਜੁਲਾਈ 18 ਦੇ ਵਿੱਚ ਜਲਾਲਾਬਾਦ ਸ਼ਹਿਰ ਦੇ ਵਿੱਚ ਸਿੱਖਾਂ ਤੇ ਹਿੰਦੂਆਂ ਦੀ ਇੱਕ ਇਕੱਤਰਤਾ ਦੇ ਵਿੱਚ ਆਈਸਿਸ ਦੇ ਮੈਂਬਰਾਂ ਦੇ ਵੱਲੋਂ ਬੰਬ ਸੁੱਟਿਆ ਗਿਆ ਸੀ, ਜਿਹਦੇ ਵਿੱਚ 19 ਜਾਣੇ ਉਦੋਂ ਜਿਹੜਾ ਜੀ ਉਹ ਮਾਰੇ ਗਏ ਸੀ ਔਰ 20 ਜਾਣੇ ਜਿਹੜੇ ਉਹ ਜ਼ਖਮੀ ਹੋਏ ਸੀਗੇ। ਇਹ ਤਕਰੀਬਨ ਕਲੀਅਰ ਜਿਹੜਾ ਜੀ ਹੁਣ ਹੋ ਗਿਆ ਹੈ ਕਿ ਆਈਸਿਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਲਈ ਆ। ਸੀਰੀਆ ਦੇ ਵਿੱਚ ਜਿਹੜੀ ਜੀ ਜ਼ਿਆਦਾ ਇਹ ਸਰਗਰਮ ਸੀਗੀ ਔਰ ਜਿਹੜਾ ਅਮਰੀਕਨ ਜਿਹੜਾ ਹੈ ਜੀ ਪ੍ਰਸ਼ਾਸਨ, ਉਹਦੇ ਤੇ ਤਾਲਿਬਾਨ ਦੇ ਵਿਚਾਲੇ ਹੋਏ ਸਮਝੌਤੇ, ਜਿਹਦੇ ਵਿੱਚ ਅਮਰੀਕਾ ਨੇ ਆਪਣੀਆਂ ਫੌਜਾਂ ਉੱਥੋਂ ਜਿਹੜੀਆਂ ਦੀ ਉਹ ਕੱਢਣੀਆਂ ਨੇ, ਉਸ ਤੋਂ ਬਾਅਦ ਕਿਸੇ ਘੱਟ ਗਿਣਤੀ ਦੇ ਉੱਤੇ ਹੋਇਆ ਇਹ ਵੱਡਾ ਹਮਲਾ ਕਿਹਾ ਜਾ ਸਕਦਾ। ਬਿਲਕੁਲ ਜੀ, ਘੱਟ ਗਿਣਤੀ ਦੇ ਉੱਤੇ ਹੀ ਹਮਲੇ ਹੁੰਦੇ ਆ ਉੱਧਰ ਤਾਂ। ਤੇ ਅੱਗੇ ਕਰਦੇ ਹਾਂ, ਪੰਜਾਬ ਦੇ ਵਿੱਚ ਕਰਫਿਊ ਦੀ ਉਲੰਘਣਾ ਵੀ ਹੋ ਰਹੀ ਆ। ਕੁਛ ਕੁ ਜ਼ਰੂਰਤਮੰਦਾਂ ਨੂੰ ਬਾਹਰ ਵੀ ਜਾਣਾ ਪੈ ਰਿਹਾ ਆ ਤੇ ਪਰ ਜਿਹੜੀ ਗਿਣਤੀ ਹੈਗੀ ਆ 200 ਦੱਸੀ ਜਾਂਦੀ ਹੈ। ਬਿਲਕੁਲ ਜੀ, ਜਿਹੜੇ ਇਹ ਦੂਸਰੇ ਦਿਨ ਦੀ ਜਿਨ੍ਹਾਂ ਦੀ ਗਿਣਤੀ ਇੱਕ ਹੋਈ ਆ ਪੰਜਾਬ ਦੇ ਵਿੱਚ, ਕਰਫਿਊ ਉਲੰਘਣਾ ਦੇ ਮਾਮਲੇ ਲਗਾਤਾਰ ਜਿਹੜੇ ਆ ਜੀ ਉਹ ਵਧੇ ਆ। ਪੁਲਿਸ ਦੇ ਵੱਲੋਂ ਸਖਤ ਕਾਰਵਾਈ ਜਿਹੜੀ ਦੀ ਉਹ ਕੀਤੀ ਜਾ ਰਹੀ ਆ। ਥਾਂ ਦੇ ਉੱਤੇ ਵੀਡੀਓਜ਼ ਜਿਹੜੀਆਂ ਦੀ ਉਹ ਆ ਰਹੀਆਂ ਨੇ। ਨਾ ਲੋਕ ਟਿਕ ਰਹੇ ਆ, ਨਾ ਪੁਲਿਸ ਜਿਹੜੀ ਆ ਜੀ ਉਹਦਾ ਡੰਡਾ ਘੱਟ ਹੋ ਰਿਹਾ ਜੀ। ਲਗਾਤਾਰ ਹੁਣ ਤਾਂ ਕੁਛ ਜਿਹੜਾ ਜੀ ਉਹ ਜ਼ਿਆਦਾ ਹੋ ਗਿਆ। ਪਹਿਲੇ ਦਿਨ ਤਾਂ ਕੁਛ ਬੈਠਕਾਂ ਵਗੈਰਾ ਸੀਗੀਆਂ, ਮੁੜ ਕੇ ਤਾਂ ਹੁਣ ਜਿਹੜੀਆਂ ਜੀ ਜੋ ਪੁਲਿਸ ਦੀ ਇੱਕ ਪਹਿਚਾਣ ਹੈ ਪੰਜਾਬ ਪੁਲਿਸ ਦੀ, ਗੰਦੀਆਂ ਗਾਲਾਂ ਤੇ ਉਹਦੇ ਨਾਲ ਵੀ ਜਿਹੜਾ ਜੀ ਕੁੱਟ ਕਟਾਪਾ ਲੋਕਾਂ ਦਾ ਬੁਰੇ ਤਰੀਕੇ ਦੇ ਨਾਲ ਜਿਹੜਾ ਉਹ ਹੋ ਰਿਹਾ। ਇਹ ਤਕਰੀਬਨ 170 ਦੇ ਕਰੀਬ ਪਰਚੇ ਜਿਹੜੇ ਜੀ ਦਰਜ ਕੀਤੇ ਗਏ ਆ ਦੂਜੇ ਦਿਨ ਔਰ 200 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਰਫਿਊ ਦੀ ਉਲੰਘਣਾ ਦੇ ਮਾਮਲੇ 'ਚ।
ਜ਼ਿਆਦਾ ਮਾਮਲੇ ਜਿਹੜੇ ਆ ਜੀ ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਾਹਮਣੇ ਆਏ ਆ। ਇੱਕ ਦਿਨ ਪਹਿਲਾਂ ਪੁਲਿਸ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 232 ਮਾਮਲੇ ਦਰਜ ਜਿਹੜੇ ਜੀ ਉਹ ਕੀਤੇ ਸੀਗੇ। ਜਿਹੜੇ ਪੰਜਾਬ ਪੁਲਿਸ ਦੇ ਮੁਖੀ ਆ ਉਹ ਇਹ ਕਹਿੰਦੇ ਆ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਪੁਲਿਸ ਦਾ ਮਕਸਦ ਨੀਗਾ, ਪਰ ਇਸ ਸੰਕਟ ਦੀ ਘੜੀ, ਇਸ ਖਤਰਨਾਕ ਬਿਮਾਰੀ ਤੋਂ ਬਚਾਉਣਾ ਲੋਕਾਂ ਨੂੰ ਉਹਨਾਂ ਦੀ ਜਿਹੜੀ ਹੈ ਜੀ ਉਹ ਪ੍ਰਮੁੱਖ ਤਰਜੀਹ ਜਿਹੜੀ ਜੀ ਹੈ ਕਿ ਕਿਵੇਂ ਜਿਹੜਾ ਜੀ ਉਹ ਬਚਾਇਆ ਜਾਵੇ। ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸ਼ਰਮਿੰਦਿਆ ਕਰਨ ਦੇ ਵਾਸਤੇ ਪੁਲਿਸ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਵੀ ਵਾਇਰਲ ਜਿਹੜਾ ਜੀ ਉਹ ਕੀਤੀਆਂ। ਜਿਹੜੇ ਪੁਲਿਸ ਮੁਖੀ ਆ ਉਹ ਕਹਿੰਦਾ ਕਿ ਪ੍ਰਸ਼ਾਸਨ ਦੇ ਦੁਆਰਾ ਜਾਰੀ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੀ ਪਾਲਣਾ ਲੋਕ ਜਿਹੜੇ ਨੇ ਉਹ ਕਰਨ ਔਰ ਸਮਾਜ ਨੂੰ ਸੁਰੱਖਿਅਤ ਰੱਖਣ ਦੇ ਵਾਸਤੇ ਤੇ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਦੇ ਵਾਸਤੇ ਸਾਰਿਆਂ ਨੂੰ ਮਿਲ ਕੇ ਕੰਮ ਜਿਹੜਾ ਜੀ ਉਹ ਕਰਨਾ ਚਾਹੀਦਾ। ਪੰਜਾਬ ਪੁਲਿਸ ਦੇ ਮੁਖੀ ਨੇ ਇਹ ਵੀ ਗੱਲ ਕਹੀ ਜੀ ਕਿ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਨੇ ਉਹ ਬਹੁਤ ਚੰਗਾ ਕੰਮ ਕਰ ਰਹੇ ਆ ਤੇ ਮੈਂ ਲੋਕਾਂ ਨੂੰ ਅਪੀਲ ਇਹ ਕਰਦਾ ਕਿ ਲੋਕ ਕਰਫਿਊ ਦੀ ਪਾਲਣਾ ਕਰਨ ਤੇ ਪੁਲਿਸ ਦੇ ਨਾਲ ਸਹਿਯੋਗ ਜਿਹੜਾ ਜੀ ਉਹ ਕਰਨ। ਸਵਾਲ ਇਹ ਵੀ ਹੈ ਥੋੜਾ ਜਿਹਾ ਕਿ ਕਿੰਨੇ ਕੁ ਜਿਹੜੇ ਲੋਕ ਨੇ ਜਿਨ੍ਹਾਂ ਨੇ ਕਰਫਿਊ ਦੇ ਬਾਰੇ 'ਚ ਸੁਣਿਆ ਹੋਊਗਾ ਜਾਂ ਵੇਖਿਆ ਤਾਂ ਬਹੁਤ ਦੂਰ ਦੀ ਗੱਲ ਹੈ ਜੀ। ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਕਰਫਿਊ ਦਾ ਮਤਲਬ ਪੁਲਿਸ ਦੇ ਕੋਲੇ ਸੁਪਰ ਪਾਵਰਾਂ ਜਿਹੜੀਆਂ ਜੀ ਉਹ ਆ ਜਾਣੀਆਂ ਹੁੰਦੀਆਂ ਨੇ ਤੇ ਪੁਲਿਸ ਜਿਹੜੀ ਆ ਜੀ ਉਹ ਧੱਕਾ ਪਹਿਲਾਂ ਵੀ ਕਰਫਿਊ ਦੇ ਦੌਰਾਨ ਜਦੋਂ ਕਿਤੇ ਲੱਗੇ ਆ ਉਦੋਂ ਕਰਦੇ ਰਹੇ ਆ, ਹੁਣ ਫਿਰ ਇਹ ਜਿਹੜਾ ਜੀ ਆ ਰਹੇ ਆ। ਬੇਸ਼ੱਕ ਹੋ ਸਕਦਾ ਤੇ ਕੁਝ ਲੋਕ ਇਹਦੇ ਨਾਲ ਐਗਰੀ ਨਾ ਵੀ ਕਰਦੇ ਹੋਣ, ਪਰ ਬਹੁਤੇ ਜਿਹੜੇ ਬਾਹਰ ਨਿਕਲਣ ਵਾਲੇ ਆ ਨਾ ਜੀ ਕਿਤੇ ਨਾ ਕਿਤੇ ਉਹ ਨੇ ਜਿਨ੍ਹਾਂ ਨੂੰ ਨਸ਼ੇ ਦੀ ਤੋਟ ਲੱਗ ਰਹੀ ਆ। ਕਿਉਂਕਿ ਪੰਜਾਬ ਦੇ ਵਿੱਚ ਇਹ ਨਾ ਭੁੱਲੋ ਕਿ ਕਿੰਨੇ ਲੋਕ ਜਿਹੜੇ ਜੀ ਉਹ ਨਸ਼ਾ ਕਰਦੇ ਨੇ। ਬਹੁਤ ਸਾਰੇ ਇਹਨਾਂ ਦੇ ਵਿੱਚੋਂ ਉਹ ਨੇ ਜਿਨ੍ਹਾਂ ਨੇ 4 ਪੁੜੀਆਂ ਗਾਂਹ ਦੇਣੀਆਂ ਹੁੰਦੀਆਂ ਤੇ ਇੱਕ ਫਿਰ ਉਹਨਾਂ ਦੇ ਹਿੱਸੇ ਪੁੜੀ ਆਉਣੀ ਜਿਹੜੀ ਜੀ ਉਹ ਹੁੰਦੀ ਆ। ਬਹੁਤੇ ਲੋਕ ਜਿਹੜਾ ਪਿੱਟ ਸਿਆਪਾ ਉਹ ਵੀ ਜ਼ਿਆਦਾ ਜਿਹੜਾ ਜੀ ਉਹ ਕਰ ਰਹੇ ਆ ਕਿ ਉਹਨਾਂ ਨੂੰ ਤੋਟ ਲੱਗਦੀ ਆ, ਉਹ ਘਰੋਂ ਬਾਹਰ ਨਿਕਲਦੇ ਆ, ਅੱਗੋਂ ਪੁਲਿਸ ਜਿਹੜੀ ਆ ਉਹ ਢਾਹ ਲੈਂਦੀ ਆ ਤੇ ਉਹਨਾਂ ਦਾ ਕੁਟਾਪਾ ਜਿਹੜਾ ਜੀ ਉਹ ਕਰਦੀ ਹੈ। ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੀ ਖੇਡ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ ਕਿ ਵੀ ਪੁਲਿਸ ਕੋ ਬਚ ਕੇ ਨਿਕਲ ਹੋਣਾ ਕਿ ਨਹੀਂ ਤੇ ਅੱਗੋਂ ਪੁਲਿਸ ਨੇ ਕਿੰਨਾ ਕੁਟਾਪਾ ਕਰਨਾ, ਇਹ ਆਉਂਦੇ ਦਿਨਾਂ ਦੇ ਦੌਰਾਨ ਅੱਗੇ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਂਦੀ ਹੈ। ਕਿਉਂਕਿ ਜੇ ਮਾਮਲੇ ਇਹ ਕੁੱਟ ਕਟਾਪੇ ਦੇ ਇਸੇ ਹੀ ਤਰੀਕੇ ਦੇ ਨਾਲ ਵੱਧਦੇ ਰਹਿੰਦੇ ਆ ਤੇ ਫਿਰ ਅੱਗੋਂ ਇਹਦਾ ਰਿਐਕਸ਼ਨ ਹੋਣਾ ਵੀ ਜਿਹੜਾ ਜੀ ਉਹ ਲਾਜ਼ਮੀ ਹੈ। ਕਿਹੋ ਜਿਹਾ ਰਿਐਕਸ਼ਨ ਹੁੰਦਾ ਇਹ ਕੁਝ ਨਹੀਂ ਅਜੇ ਕਿਹਾ ਜਾ ਸਕਦਾ, ਪਰ ਇਹ ਇੰਨਾ ਜ਼ਰੂਰ ਹੈ ਕਿਉਂਕਿ ਇਸ ਕਰਫਿਊ ਦੇ ਵਿੱਚ ਛੋਟ ਨਹੀਂ ਮਿਲਣੀ। ਜੇ ਛੋਟ ਮੰਨ ਲਓ ਜਿਹੜੀਆਂ ਸਰਕਾਰਾਂ ਨੇ, ਜੇ ਸਰਕਾਰ ਨੇ ਦਿੱਤੀ ਛੋਟ ਤੇ ਉਹਦਾ ਬਿਲਕੁਲ ਉਲਟ ਜਿਹੜਾ ਜੀ ਉਹ ਚਲੇ ਜਾਣਾ। ਇਹ ਲੋਕ ਦਗੜ ਕਰਦੇ ਜਿਹੜੇ ਜੀ ਫਿਰ ਬਾਹਰ ਨਿਕਲ ਪੈਣੇ ਆ। ਇਹਨਾਂ ਨੇ ਲਾਈਨਾਂ ਲਾ ਦੇਣੀਆਂ ਨੇ ਵੱਡੀ ਗਿਣਤੀ ਦੇ ਵਿੱਚ। ਪ੍ਰਸ਼ਾਸਨ ਨੂੰ ਅਜੇ 2-4 ਹੋਣਾ ਪੈ ਰਿਹਾ ਇਸ ਚੀਜ਼ ਦੇ ਨਾਲ ਕਿਉਂਕਿ ਏਰੀਆ ਵਾਈਜ਼ ਜਿਹੜੇ ਨੇ ਉਹ ਸਰਕਾਰ ਦਾ ਪ੍ਰਸ਼ਾਸਨ, ਜਿਹੜੇ ਲੋਕਲ ਪ੍ਰਸ਼ਾਸਨ ਨੇ ਉਹ ਉੱਥੋਂ ਦੀਆਂ ਦੁਕਾਨਾਂ ਦੀਆਂ ਲਿਸਟਾਂ, ਉਹਨਾਂ ਦੇ ਫੋਨ ਨੰਬਰ ਬਣਾ ਕੇ ਜਿਹੜਾ ਜੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਚਾਰ ਰਹੇ ਆ ਕਿ ਆਹ ਦੁਕਾਨਾਂ ਤੁਹਾਡੇ ਏਰੀਏ ਦੇ ਵਿੱਚ ਨੇ, ਉਹਨਾਂ ਨੂੰ ਫੋਨ ਕਰੋ। ਇਹਦੇ ਵਿੱਚ 2-3 ਦੁਕਾਨਾਂ ਨੇ, ਗਰੋਸਰੀ ਦੀਆਂ ਦੁਕਾਨਾਂ, ਇੱਕ ਕੈਮਿਸਟ ਸ਼ਾਪ ਤੇ ਇੱਕ ਡੇਅਰੀ ਦੁੱਧ ਵਗੈਰਾ ਲਈ, ਤੇ ਇਹਨਾਂ ਨੂੰ ਤੁਸੀਂ ਫੋਨ ਕਰੋ ਤੇ ਫਿਰ ਉਹ ਜਿਹੜੇ ਜੀ ਤੁਹਾਡੇ ਘਰ ਡਿਲੀਵਰ ਕਰਨਗੇ। ਤੁਸੀਂ ਲੈਣ ਦੇ ਵਾਸਤੇ ਨਹੀਂ ਜਿਹੜਾ ਜੀ ਉਹ ਜਾ ਸਕਦੇ, ਕਿਉਂਕਿ ਜੇ ਇਹ ਕਹਿਤਾ 2 ਘੰਟੇ ਦੀ ਛੋਟ ਹੈ ਜਾਂ 3 ਘੰਟੇ ਦੀ ਛੋਟ ਹੈ, ਫਿਰ ਜਿਹੜੀ ਸਮੱਸਿਆ ਆਉਣੀ ਆ ਉਹ ਥਾਲੀਆਂ ਤਾੜੀਆਂ ਵਾਲੀ ਫੇਰ ਆ ਜਾਣੀ ਹੈ ਜੀ। ਲੋਕਾਂ ਨੇ ਫੇਰ ਜਿਹੜਾ ਜੀ ਜਿਹਨੂੰ ਨਹੀਂ ਵੀ ਕੰਮ ਉਹਨੇ ਵੀ ਬਾਹਰ ਨਿਕਲ ਪੈਣਾ ਜੀ, ਵੀ ਵੇਖ ਕੇ ਆਈਏ ਭਲਾ ਕਿੰਨੇ ਕੁ ਲੋਕ ਬਾਹਰ ਜਿਹੜਾ ਜੀ ਉਹ ਨਿਕਲੇ ਆ। ਇਸ ਕਰਕੇ ਇਹ ਅਜੀਬੋ ਗਰੀਬ ਸਥਿਤੀ ਜਿਹੜੀ ਹੈ ਜੀ ਉਹ ਬਣੀ ਹੋਈ ਹੈ। ਜੇ ਇਹ ਕਰਫਿਊ ਨੂੰ ਆਪਾਂ ਪਿਛਲੇ ਕਰਫਿਊਜ਼ ਦੇ ਮੁਕਾਬਲੇ ਜਿਹੜਾ ਲਾਈਏ ਤਾਂ ਇਸ ਪੱਖੋਂ ਵੱਖਰਾ ਹੈ ਕਿ ਇਹਦੇ ਵਿੱਚ ਛੋਟ ਨਹੀਂ ਜਿਹੜੀ ਮਿਲਣੀ, ਇਸ ਤਰ੍ਹਾਂ ਨਹੀਂ ਛੋਟ ਮਿਲਣੀ ਕਿ 2 ਘੰਟੇ ਲਈ ਖੋਲ੍ਹਤਾ ਜਾਂ 4 ਘੰਟੇ ਲਈ। ਬਿਲਕੁਲ ਜੀ, ਇਹ ਤਾਂ ਸਹੀ ਆ। ਕੁਛ ਲੋਕ ਦੇਖਣ ਵੀ ਨਿਕਲੇ ਆ ਜਿਨ੍ਹਾਂ ਵਿੱਚ ਸਿਆਣੇ ਵੀ ਸੀਗੇ, ਜਿਨ੍ਹਾਂ 'ਚ ਨੌਜਵਾਨ ਵੀ ਸੀ ਵੀ ਕਰਫਿਊ ਕੀ ਹੁੰਦਾ ਤੇ ਕਿਸ ਤਰ੍ਹਾਂ ਬੰਦ ਹੈਗਾ। ਅੱਗੇ ਗੱਲ ਕਰਦੇ ਹਾਂ, ਮੁਲਕ ਦੇ ਵਿੱਚ ਕਰੋਨਾ ਦੀ ਜਿਹੜੀ ਗਿਣਤੀ ਆ ਉਹ 700 ਦੇ ਕਰੀਬ ਹੋਈ ਹੈ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਿਹੜੀਆਂ ਕਰੋਨਾ ਵਾਇਰਸ ਹੈ ਜੀ ਇਹਦੀ ਗਿਣਤੀ ਤਾਂ ਵੱਧ ਰਹੀ ਹੈ। ਜਿਹੜਾ ਲੋਕਡਾਊਨ ਸੀਗਾ ਜੀ ਇਹਦੇ ਨਾਲ ਕਿੰਨਾ ਕੁ ਜਿਹੜਾ ਜੀ ਉਹ ਅਸਰ ਪੈਂਦਾ ਅਤੇ ਲੋਕਡਾਊਨ ਨੂੰ ਕਰਨਾ ਜਿਹੜਾ ਜੀ ਦੂਜੇ ਸੂਬਿਆਂ ਦੇ ਵਿੱਚ ਬੜੀ ਵੱਡੀ ਮੁਸੀਬਤ ਜਿਹੜੀ ਜੀ ਉਹ ਬਣ ਰਿਹਾ। ਐਡਾ ਸੌਖਾ ਨਹੀਂ ਜਿਹੜਾ ਜੀ ਹੈਗਾ ਕਿ ਇੱਥੇ ਸਾਰਾ ਕੁਝ ਜਿਹੜਾ ਜੀ ਉਹ ਤੁਰੰਤ ਜਿਹੜਾ ਜੀ ਉਹ ਇੱਕਦਮ ਜਿਹੜਾ ਜੀ ਆ ਜਾਊਗਾ ਲੋਟ ਦੇ ਵਿੱਚ। ਇਹ ਗਿਣਤੀ ਜਿਹੜੀ ਹੈ ਜੀ ਇਹ ਵੱਧਦੀ ਜਾ ਰਹੀ ਹੈ ਜੀ, ਔਰ ਕੱਲ ਸ਼ਾਮੀ ਜਿਹੜਾ ਜੀ ਉਹ 600 ਨੂੰ ਕ੍ਰੋਸ ਕਰ ਗਈ ਸੀ ਤੇ ਹੁਣ ਜਿਹੜਾ ਜੀ 682 ਦੇ ਕਰੀਬ ਜਿਹੜੇ 683
ਜਿਹੜੇ ਨੇ ਉਹਨਾਂ ਉਹ ਗਿਣਤੀ ਜਿਹੜੀ ਆ ਉਹ ਦੱਸੀ ਜਾ ਰਹੀ ਆ ਇਸ ਵੇਲੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਕੁਝ ਮਰੀਜ਼ ਜਿਹੜੇ ਨੇ ਇੰਡੀਆ ਦੇ ਵਿੱਚ 41 ਮਰੀਜ਼ ਨੇ ਜੀ ਜਿਹੜੇ ਠੀਕ ਹੋ ਗਏ ਨੇ। 21 ਦਿਨਾਂ ਦਾ ਜਿਹੜਾ ਲੋਕਡਾਊਨ ਇਸ ਵੇਲੇ ਚੱਲ ਰਿਹਾ ਹੈ, ਅੱਜ ਇਹਦਾ ਦੂਸਰਾ ਦਿਨ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਇਸ ਲੋਕਡਾਊਨ ਦੇ ਵਿੱਚ। ਪੰਜਾਬ ਦੀ ਸਥਿਤੀ ਜਾਂ ਜਿੱਥੇ ਬਾਕੀ ਕਰਫਿਊ ਲੱਗਿਆ, ਪੰਜਾਬ ਦੇ ਵਿੱਚ ਕਰਫਿਊ ਹੈ, ਹਿਮਾਚਲ ਦੇ ਵਿੱਚ ਕਰਫਿਊ ਹੈ, ਮਹਾਰਾਸ਼ਟਰ ਦੇ ਵਿੱਚ ਜਿਹੜਾ ਜੀ ਉਹ ਕਰਫਿਊ ਲੱਗਿਆ ਹੋਇਆ, ਉੱਥੇ ਜਿਹੜੀ ਸਥਿਤੀ ਹੋਰ ਆ, ਜਿਹੜੀ ਲੋਕਡਾਊਨ ਵਾਲੀ ਹੈ ਜੀ ਉੱਥੇ ਸਥਿਤੀ ਹੋਰ ਹੈ। ਲੋਕ ਘਰਾਂ ਦੇ ਅੰਦਰ ਜਿਹੜਾ ਜੀ ਉਹ ਟਿਕ ਨਹੀਂ ਰਹੇ। ਥਾਂ ਥਾਂ ਦੇ ਉੱਤੇ ਪੁਲਿਸ ਨੂੰ ਜਿਹੜੀ ਆ ਜੀ ਉਹ ਸਖਤੀ ਕਰਨੀ ਜਿਹੜੀ ਉਹ ਪੈ ਰਹੀ ਆ। ਔਰ ਜਿਹੜਾ ਇਹ ਵੀ ਗੱਲ ਕੱਲ ਸਾਹਮਣੇ ਆਈ ਕਿ ਹਰਿਆਣੇ ਦੇ ਵਿੱਚ ਜਿਹੜੇ ਜੀ ਉਹ ਸ਼ਰਾਬ ਦੇ ਠੇਕੇ ਖੁੱਲੇ ਨੇ, ਔਰ ਠੇਕਿਆਂ ਵਾਲੇ ਕਹਿੰਦੇ ਆ ਕਿ ਇਹ ਜ਼ਰੂਰੀ ਵਸਤਾਂ ਦੇ ਵਿੱਚ ਸਰਕਾਰ ਨੇ ਇਹਨੂੰ ਰੱਖਿਆ ਹੋਇਆ, ਇਸ ਕਰਕੇ ਇਹ ਠੇਕੇ ਜਿਹੜੇ ਆ ਉਹ ਖੁੱਲੇ ਆ। ਹੁਣ ਜਿਹੜੇ ਲੋਕਡਾਊਨ ਦੇ ਵਿੱਚ ਜਿਹੜੀ ਚੈਕਿੰਗ ਹੈ ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ, ਪਰ ਇਹਦੇ 'ਚ ਇੱਕ ਸਮੱਸਿਆ ਜਿਹੜੀ ਹੈ ਜੀ ਉਹ ਇਹ ਵੀ ਆਉਣੀ ਹੈ ਕਿ ਲੋਕਾਂ ਨੂੰ ਹਸਪੀਟਲ ਤੱਕ ਪਹੁੰਚਣ ਦੇ ਵਿੱਚ ਵੀ ਤਰੱਦਦ ਜਿਹੜਾ ਜੀ ਉਹ ਕਰਨਾ ਪੈ ਰਿਹਾ ਕਿ ਉਹ ਕਿਵੇਂ ਹਸਪੀਟਲ ਤੱਕ ਜਿਹੜੇ ਉਹ ਪਹੁੰਚਣ। ਹੋ ਸਕਦਾ ਜੀ ਕਿਤੇ ਨਾ ਕਿਤੇ ਲੋਕਡਾਊਨ ਦੇ ਵਿੱਚ ਇਹ ਗਿਣਤੀ ਹੁਣ ਜਿਹੜੀ ਆ ਉਹ ਲੁਕੋਈ ਵੀ ਜਾਊਗੀ, ਕਿਉਂਕਿ ਜਿੱਥੋਂ ਤੱਕ ਸੰਬੰਧ ਹੈ ਜੀ ਇਹਨਾਂ ਸੇਵਾਵਾਂ ਦਾ, ਉਹ ਹੁਣ ਜਿਹੜੀ ਕਹਾਣੀ ਹੈ ਨਾ ਜੀ ਰੀਅਲ ਦੇ ਵਿੱਚ ਉਹ ਸਾਹਮਣੇ ਆ ਰਹੀ ਆ ਕਿ ਕੀ ਕਹਾਣੀ ਜਿਹੜੀ ਦੀ ਪਿਛਲੀਆਂ ਜਾਂ ਚੱਲਦੀਆਂ ਸਰਕਾਰਾਂ ਜਿੰਨੀਆਂ ਵੀ ਨੇ ਜੀ, ਚਾਹੇ ਉਹ ਸੂਬਿਆਂ ਦੀਆਂ ਨੇ ਚਾਹੇ ਉਹ ਮੁਲਕ ਦੀਆਂ ਸਰਕਾਰਾਂ ਨੇ, ਉਹਨਾਂ ਨੇ ਜਿਹੜਾ ਢਾਂਚਾ ਹੀ ਤਕਰੀਬਨ ਤਹਿਸ ਨਹਿਸ ਕਰ ਦਿੱਤਾ ਹੋਇਆ ਜੀ। ਜਿਹੜਾ ਸਰਕਾਰੀ ਢਾਂਚਾ ਹੁੰਦਾ ਸੀਗਾ, ਚਲੋ ਮੁਲਕ ਦੀ ਗੱਲ ਸਾਈਡ ਤੇ ਰੱਖ ਕੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜੇ ਪਿੰਡਾਂ ਥਾਵਾਂ ਦੇ ਵਿੱਚ ਡਿਸਪੈਂਸਰੀ ਸਿਸਟਮ ਹੁੰਦਾ ਸੀਗਾ ਉਹ ਸਾਰਾ ਤਹਿਸ ਨਹਿਸ ਕਰ ਦਿੱਤਾ ਜੀ। ਇਸ ਵੇਲੇ ਨਵਾਂ ਸ਼ਹਿਰ ਸਭ ਤੋਂ ਜ਼ਿਆਦਾ ਜਿਹੜਾ ਜੀ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਨਵਾਂ ਸ਼ਹਿਰ ਇਹ ਸਭ ਤੋਂ ਜ਼ਿਆਦਾ ਅਫੈਕਟਡ ਹੈ, ਸਭ ਤੋਂ ਵੱਧ ਕੇਸ ਇੱਥੇ ਨੇ। ਔਰ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਇੱਕ ਸਿੰਗਲ ਵੀ ਵੈਂਟੀਲੇਟਰ ਨਹੀਂ ਹੈ ਜੀ, ਚਾਹੇ ਉਹ ਪ੍ਰਾਈਵੇਟ ਹੈ ਚਾਹੇ ਉਹ ਸਰਕਾਰੀ ਜਿਹੜਾ ਜੀ ਉਹ ਹਸਪੀਟਲ ਹੈ। ਤਰਨਤਾਰਨ ਦੇ ਵਿੱਚ ਇੱਕ ਵੈਂਟੀਲੇਟਰ, ਤਰਨਤਾਰਨ ਡਿਸਟ੍ਰਿਕਟ ਇੱਕ ਵੈਂਟੀਲੇਟਰ ਹੈ ਜੀ। 3 ਕਰੋੜ ਦੀ ਆਬਾਦੀ ਵਾਲੇ ਪੰਜਾਬ ਦੇ ਵਿੱਚ 312 ਟੋਟਲ ਵੈਂਟੀਲੇਟਰ ਨੇ ਜੀ। ਇਹ ਹਾਲਾਤ ਸਿਰਫ ਪੰਜਾਬ ਦਾ ਨਹੀਂ ਹੈ ਜੀ, ਇਹ ਬਾਕੀ ਸੂਬਿਆਂ ਦਾ ਵੀ ਜਿਹੜੇ ਹਾਲਾਤ ਨੇ। ਜਿਹੜਾ WHO ਆ ਉਹ ਕਹਿੰਦਾ 1000 ਦੇ ਪਿੱਛੇ ਇੱਕ ਡਾਕਟਰ ਜਿਹੜਾ ਜੀ ਉਹ ਚਾਹੀਦਾ। ਇੱਥੇ ਦੇ ਜੇ ਤੁਸੀਂ ਫਿਗਰਸ ਲੈਂਦੇ ਹੋ ਟੋਟਲ ਜਿਹੜੇ ਜੀ ਮੁਲਕ ਵਾਈਜ਼ 26000 ਦੇ ਪਿੱਛੇ ਇੱਕ ਡਾਕਟਰ ਹੈ, ਤੇ ਇਹਦੇ ਦੌਰਾਨ ਇਲਾਜ ਜਿਹੜਾ ਜੀ ਉਹ ਕਿਹੋ ਜਿਹਾ ਹੋ ਸਕਦਾ ਇਹਦਾ ਅੰਦਾਜ਼ਾ ਤੁਸੀਂ ਲਾ ਸਕਦੇ। ਬਿਲਕੁਲ ਜੀ, ਬਹੁਤ ਡਰਾਉਣੀ ਗੱਲ ਆ ਇਹ ਤੇ ਅੱਗੇ ਗੱਲ ਕਰਦੇ ਹਾਂ ਗੁਜਰਾਤ ਦੇ ਵਿੱਚ ਜੋ ਮਜ਼ਦੂਰ ਸੀਗੇ ਉਹ ਰਾਜਸਥਾਨ ਨੂੰ ਉਹਨਾਂ ਨੇ ਪੈਦਲ ਹੀ ਚਾਲੇ ਪਾਤੇ ਆ। ਬਿਲਕੁਲ ਜੀ, ਇਹ ਗੁਜਰਾਤ ਮਾਡਲ ਹੈ ਜੀ। ਔਰ ਕਰੋਨਾ ਵਾਇਰਸ ਤੇ ਲੋਕਡਾਊਨ ਦੇ ਚੱਲਦਿਆਂ ਗੁਜਰਾਤ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਰਾਜਸਥਾਨ ਦੇ ਮਜ਼ਦੂਰ ਨੇ ਉਹਨਾਂ ਲਈ ਰੋਜ਼ੀ ਰੋਟੀ ਦਾ ਸੰਕਟ ਜਿਹੜਾ ਜੀ ਉਹ ਪੈਦਾ ਹੋ ਗਿਆ। ਗੁਜਰਾਤ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਨੇ ਬੱਸਾਂ ਬੰਦ ਹੋਣ ਕਰਕੇ ਪੈਦਲ ਆਪਣੇ ਘਰਾਂ ਦੇ ਵਾਸਤੇ ਤੁਰ ਪਏ ਆ ਜੀ। ਅਹਿਮਦਾਬਾਦ ਦੇ ਵਿੱਚ ਪੈਦਲ ਜਾ ਰਹੇ ਲੋਕਾਂ ਦੇ ਗਰੁੱਪ ਝੁੰਡ ਜਿਹੜੇ ਨੇ ਉਹ ਵੇਖੇ ਜਾ ਸਕਦੇ ਆ। ਕੁਝ ਲੋਕ ਸਾਈਕਲਾਂ ਦੇ ਉੱਤੇ ਆਪਣੀ ਘਰ ਵਾਲੀ ਨੂੰ ਬੱਚਿਆਂ ਨੂੰ ਨਾਲ ਜਿਹੜਾ ਦੀ ਬਿਠਾ ਕੇ ਸਾਈਕਲਾਂ ਤੇ ਤੁਰ ਪਏ ਆ। ਗੁਜਰਾਤ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਕਰਨ ਵਾਲੇ ਜਿਹੜੇ ਮਜ਼ਦੂਰ ਨੇ ਉਹ ਕਹਿੰਦੇ ਸਾਰੇ ਕੰਮ ਧੰਦੇ ਬੰਦ ਹੋ ਗਏ, ਚੁੱਲ੍ਹੇ ਠੰਡੇ ਹੋ ਗਏ, ਘਰਾਂ ਨੂੰ ਵਾਪਸ ਪਰਤਣ ਤੋਂ ਬਿਨਾਂ ਉਹਨਾਂ ਦੇ ਕੋਲੇ ਕੋਈ ਚਾਰਾ ਨਹੀਂਗਾ। ਬੱਸ ਸਰਵਿਸ ਟ੍ਰੇਨ ਸਰਵਿਸ ਸਾਰੀ ਬੰਦ ਹੋ ਗਈ। ਉਹ ਕਹਿੰਦੇ ਇਸ ਕਰਕੇ ਅਸੀਂ ਪੈਦਲ ਹੀ ਤੁਰ ਪਏ। ਰਾਜਸਥਾਨ ਦੇ ਡੂੰਗਰਪੁਰ ਦਾ ਰਹਿਣ ਵਾਲਾ ਜਿਹੜਾ ਜੀ ਇੱਕ ਉਹ ਇਹ ਕਹਿੰਦਾ ਕਿ ਮੈਂ ਆਪਣੇ ਭਰਾ ਦੇ ਨਾਲ ਅਹਿਮਦਾਬਾਦ ਦੇ ਵਿੱਚ ਕੰਸਟਰਕਸ਼ਨ ਸਾਈਟ ਦੇ ਉੱਤੇ ਕੰਮ ਕਰਦਾ, ਸਾਡਾ ਪਰਿਵਾਰ ਇਕੱਠਾ। ਉਹ ਕਹਿੰਦਾ ਕਿ ਠੇਕੇਦਾਰ ਨੇ ਕਹਿਤਾ ਕੰਮ ਨਹੀਂ ਤਾਂ ਪੈਸਾ ਨਹੀਂ, ਇਸ ਕਰਕੇ ਉਹ ਕਹਿੰਦਾ ਕਿ ਅਸੀਂ ਇਹ ਸੋਚਿਆ ਕਿ ਆਪਣੇ ਘਰ ਨੂੰ ਹੀ ਹੁਣ ਜਿਹੜਾ ਜੀ ਉਹ ਜਾਇਆ ਜਾਵੇ। ਉਹ ਘਰ ਵੱਲ ਨੂੰ ਜਿਹੜਾ ਜੀ ਉਹ ਤੁਰ ਪਿਆ ਤੇ ਇਹ ਵੀ ਕਿਹਾ ਕਿ ਦੇਖਾਂਗੇ ਰਸਤੇ ਦੇ ਵਿੱਚ ਜੇ ਕਿਤੇ ਰੋਟੀ ਪਾਣੀ ਮਿਲਦਾ ਜਾਂ ਕਿਵੇਂ ਜਾਣਗੇ, ਕਿਉਂਕਿ ਇੰਨਾ ਸੌਖਾ ਤਾਂ ਹੈ ਨਹੀਂ ਜਾਂ ਪੈਦਲ ਤੁਰ ਕੇ ਜਾਣਾ ਜਾਂ ਸਾਈਕਲਾਂ ਦੇ ਉੱਤੇ ਜਿਹੜਾ ਜੀ ਉਹ ਤੁਰ ਕੇ ਜਾਣਾ। ਜਿਹੜੀ ਪੁਲਿਸ ਆ ਜੀ ਉਹ ਰਸਤੇ ਦੇ ਵਿੱਚ ਰੋਕ ਵੀ ਰਹੀ ਆ ਉਹਨਾਂ ਨੂੰ ਜਿਹੜਾ ਜੀ ਉਹ ਗਰੁੱਪਾਂ ਦੇ ਰੂਪ ਦੇ ਵਿੱਚ। ਕੁਝ ਲੋਕ ਜਿਹੜੇ ਨੇ ਜੀ ਉਹ ਇਹਨਾਂ ਨੂੰ ਰੋਟੀ ਪਾਣੀ ਵੀ ਕੁਝ ਜਿਹੜੇ ਉਹ ਦੇ ਰਹੇ ਆ, ਥੋੜਾ ਬਹੁਤਾ ਜਿਹੜਾ ਜੀ ਉਹ ਬਣਾ ਕੇ ਕਿ ਕੁਛ ਨਾ ਕੁਛ ਇਹਨਾਂ ਨੂੰ ਜਿਹੜਾ ਜੀ ਉਹ ਦਿੱਤਾ ਜਾ ਸਕੇ। ਪਰ ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਜਿਹੜੀ ਇਹ ਲੋਕਡਾਊਨ ਜਿਹੜਾ ਕੀਤਾ ਗਿਆ ਇਹਦੇ ਉੱਤੇ ਸਵਾਲ ਹੀ ਆ ਕਿ ਵੱਡੇ ਜਿਹੜੇ ਜੀ ਉਹ ਖੜੇ ਹੋ ਰਹੇ ਆ
ਕਿ ਜਿਹੜਾ ਪਹਿਲਾਂ ਕੀਤਾ ਗਿਆ ਸੀਗਾ 1 ਦਿਨ ਦੇ ਵਾਸਤੇ ਜਨਤਾ ਕਰਫਿਊ ਜਿਹਨੂੰ ਨਾਮ ਦਿੱਤਾ ਗਿਆ ਸੀ, ਫਿਰ ਇਹ ਕਿਹਾ ਗਿਆ ਸੀ ਕਿ ਸ਼ਾਮ ਨੂੰ ਆ ਕੇ ਤਾੜੀਆਂ ਤੇ ਥਾਲੀਆਂ ਜਿਹੜੀਆਂ ਜੀ ਉਹ ਵਜਾਓ, ਉਹ ਬਿਨਾਂ ਤਿਆਰੀ ਦੇ ਸੀਗਾ। ਇਹ ਲੋਕਡਾਊਨ ਵੀ ਜਿਹੜਾ ਜੀ ਉਹ ਬਿਨਾਂ ਤਿਆਰੀ ਤੋਂ ਕਿਹਾ ਜਾ ਸਕਦਾ ਜੀ। ਇਹ ਲੋਕਡਾਊਨ ਉਸ ਟਾਈਮ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਕਾਰਗਰ ਹੋ ਸਕਦਾ ਸੀ ਜਦੋਂ ਅਜੇ ਚਾਈਨਾ ਤੇ ਇਟਲੀ ਦੇ ਵਿੱਚ ਫੈਲ ਰਿਹਾ ਸੀ, ਪਰ ਉਦੋਂ ਇਹ ਥੋੜਾ ਰੈੱਡ ਕਾਰਪੈਟ ਦੇ ਵਿੱਚ ਇੱਥੇ ਬਿਜ਼ੀ ਸੀਗੇ। ਉਹ ਰੈੱਡ ਕਾਰਪੈਟ ਤੋਂ ਵਿਹਲੇ ਹੁੰਦੇ ਆ ਮੁੜ ਕੇ ਜਿਹੜਾ ਸੀਗਾ ਜੀ ਕਿਸੇ ਕਿਸਮ ਦਾ ਇਹ ਜਿਹੜੇ ਚੁੱਲ੍ਹੇ ਨੇ, ਜਿਹੜੇ ਗਰੀਬਾਂ ਦੇ ਚੁੱਲ੍ਹੇ ਆ, ਪੰਜਾਬ ਦੇ ਵਿੱਚ ਵੀ ਇਹ ਸਮੱਸਿਆ ਜਿਹੜੀ ਦੀ ਆ ਰਹੀ ਹੈ। ਜਿਹੜੇ ਰੋਜ਼ ਕਮਾ ਕੇ ਖਾਣ ਵਾਲੇ ਜਿਹੜੀਆਂ ਛੋਟੀਆਂ ਛੋਟੀਆਂ ਪਰਚੂਨ ਦੀਆਂ ਦੁਕਾਨਾਂ ਨੇ, ਉਹਨਾਂ ਦੇ ਉੱਤੇ ਇਹ ਲੋਕ ਫਿਰ ਇੱਦਾਂ ਹੀ ਲੱਗੇ ਨਾ ਵੀ 10 ਰੁਪਈਏ ਦਾ ਲੂਣ ਦੇ ਦਿਓ ਤੇ 5 ਰੁਪਈਆਂ ਦੀਆਂ ਮਿਰਚਾਂ। ਇਹ ਵਿਚਾਰੇ 200 ਰੁਪਈਆ 250 ਰੁਪਈਆ ਦਿਹਾੜੀ ਜਿਹੜਾ ਕਮਾਉਣ ਵਾਲੇ ਰੋਜ਼ ਦੇ ਰੋਜ਼ ਦਾ ਜਿਹੜਾ ਲੈ ਕੇ ਆਉਂਦੇ ਆ, ਉਹਨਾਂ ਦੇ ਵਾਸਤੇ ਇੰਤਜ਼ਾਮ ਜਿਹੜਾ ਜੀ ਉਹ ਕੀ ਕੀਤਾ ਗਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਜਿਹੜਾ ਜੀ ਉਹ ਸਵਾਲ ਨੇ। ਜਦੋਂ ਇਹਨਾਂ ਲੋਕਾਂ ਦੇ ਬੱਚੇ ਜਿਹੜੇ ਜੀ ਉਹਨਾਂ ਨੂੰ ਰੋਟੀ ਨਹੀਂ ਮਿਲੂਗੀ, ਉਹਨਾਂ ਦੇ ਚੁੱਲ੍ਹੇ ਜਿਹੜੇ ਜੀ ਉਹ ਠੰਡੇ ਹੋਣੇ ਸ਼ੁਰੂ ਹੋ ਗਏ, ਤੇ ਫਿਰ ਇਹ ਕੀ ਰਿਐਕਟ ਕਰਨਗੇ ਜੀ। ਇਹ ਮੇਰਾ ਖਿਆਲ ਕਰੋਨਾ ਵਾਇਰਸ ਨਾਲੋਂ ਵੀ ਜ਼ਿਆਦਾ ਖਤਰਨਾਕ ਹੋਊ ਜੀ। ਬਿਲਕੁਲ, ਇਹ ਤਾਂ ਲੋਕਾਂ ਬਾਰੇ ਤਾਂ ਕੋਈ ਸਰਕਾਰ ਇਹ ਸੋਚਦੀ ਨਹੀਂ ਗੀ। ਜੇ ਇੱਥੇ ਵੇਖਿਆ ਜਾਵੇ ਤਾਂ ਅੱਗੇ ਪਿੰਡਾਂ ਦੀ ਜੇ ਗੱਲ ਕਰੀਏ ਤਾਂ ਬੰਗੀਆਂ ਦੇ ਲਾਗੇ 11 ਪਿੰਡ ਹੋਰ ਸੀਲ ਕੀਤੇ। ਦੇਖੋ, ਇੱਕ ਤਾਂ ਜਿਹੜੇ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਨੇ ਜੀ, ਉਹ ਬਹੁਤੀ ਡੋਰ ਜਿਹੜੀ ਆ ਜੀ ਇੱਕ ਬੰਦੇ ਦੇ ਆਲੇ ਦੁਆਲੇ ਘੁੰਮੀ ਜਾਂਦੀ ਆ। ਬਲਦੇਵ ਸਿੰਘ ਪਠਲਾਵਾ ਦਾ ਜਿਹੜਾ 70 ਸਾਲਾ ਸੀਗਾ, ਉਹਦੀ ਇੱਕ ਵੀਡੀਓ ਵੀ ਹੁਣ ਵਾਇਰਲ ਹੋਈ ਆ ਕੱਲ ਦੀ, ਜਦੋਂ ਉਹ ਇਟਲੀ ਦੇ ਵਿੱਚ ਗਿਆ ਤੇ ਕਿਵੇਂ ਉਹਨੂੰ ਤੇਲ ਚੋ ਕੇ ਜਿਹੜਾ ਜੀ ਉਹ ਘਰੇ ਲਿਆਂਦਾ ਜਾ ਰਿਹਾ ਸੀਗਾ, ਤੇ ਕਿਵੇਂ ਉਹਦੇ ਪੈਰੀ ਹੱਥ ਜਿਹੜਾ ਜੀ ਉਹ ਲਾਇਆ ਜਾ ਰਿਹਾ ਸੀਗਾ, ਕਿਉਂਕਿ ਉਹ ਹੈ ਤਾਂ ਗ੍ਰੰਥੀ ਸੀਗਾ ਜੀ, ਪਰ ਇਹਨਾਂ ਘਰਾਂ ਦੇ ਵਿੱਚ ਜਾ ਕੇ ਵੀ ਜਿਹੜਾ ਜੀ ਉਹ ਬਾਬਾ ਟਾਈਪ ਦਾ ਵੀ ਥੋੜਾ ਦੱਸਿਆ ਜਿਹੜਾ ਜੀ ਉਹ ਜਾ ਰਿਹਾ। ਬਲਦੇਵ ਸਿੰਘ ਤੋਂ ਲਾਗ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਦੀ ਗਿਣਤੀ 22 ਹੋ ਗਈ ਆ। 18 ਉਹਦੇ ਪਰਿਵਾਰ ਦੇ ਮੈਂਬਰ ਜਾਂ ਰਿਸ਼ਤੇਦਾਰ ਨੇ ਜਿਹੜੇ ਬੰਗੇ ਤੇ ਫਲੌਰ ਦੇ ਵਾਸੀ ਨੇ ਜੀ, ਜਿਨ੍ਹਾਂ ਨੂੰ ਵਾਇਰਸ ਇਹਦੇ ਤੋਂ ਹੀ ਹੋਇਆ। ਜਿਹੜਾ ਗੜ੍ਹਸ਼ੰਕਰ ਦੀ ਤਹਿਸੀਲ ਦੇ ਪਿੰਡ ਮੋਰਾਂਵਾਲੀ ਆ, ਇੱਥੋਂ ਦਾ ਇੱਕ ਜਿਹੜਾ ਵਿਅਕਤੀ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਹੋਇਆ। ਹੁਣ ਉਹਦੇ ਮੁੰਡੇ ਜਿਹੜਾ 32 ਸਾਲਾਂ ਦਾ, ਉਹਦੀ ਵੀ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਹੈ। ਇਹ ਵੀ ਜਿਹੜਾ ਪਠਲਾਵਾ ਦਾ ਬਲਦੇਵ ਸਿੰਘ ਆ ਜੀ, ਉਹਦੇ ਸੰਪਰਕ ਦੇ ਵਿੱਚ ਜਿਹੜਾ ਜੀ ਉਹ ਸੀਗਾ, ਔਰ ਸਿਹਤ ਵਿਭਾਗ ਦੇ ਵੱਲੋਂ ਇਲਾਕੇ ਦੇ 300 ਤੋਂ ਵੱਧ ਲੋਕ ਜਿਹੜੇ ਨੇ ਉਹਨਾਂ ਨੂੰ ਨਿਗਰਾਨੀ ਦੇ ਹੇਠ ਰੱਖਿਆ ਗਿਆ। ਉਧਰ ਬੰਗਾ ਜਿਹੜਾ, ਕਿਉਂਕਿ ਇਹ ਉੱਥੋਂ ਦਾ ਸੀਗਾ ਜੀ, 11 ਪਿੰਡਾਂ ਨੂੰ ਸੀਲ ਜਿਹੜਾ ਜੀ ਉਹ ਕੀਤਾ ਗਿਆ। ਘੀਓ, ਪੱਦੀ ਮੱਟ ਵਾਲੀ, ਮਹਿਲ ਗਹਿਣਾ, ਨੌਰਾ, ਭੌਰਾ, ਸੂਰਾਪੁਰ, ਪੱਲੀ ਝਿੱਕੀ, ਪੱਲੀ ਉੱਚੀ, ਗੋਬਿੰਦਪੁਰ, ਗੁੱਜਰਪੁਰ, ਮਾਲਾ, ਇਹ ਜਿਹੜੇ ਜੀ ਸ਼ਾਮਲ ਹੈ, ਜਿੱਥੋਂ 150 ਦੇ ਕਰੀਬ ਨਵੇਂ ਸੈਂਪਲ ਜਿਹੜੇ ਉਹ ਲਏ ਗਏ ਆ। ਉਹਦਾ ਜਿਹੜਾ ਪਿੰਡ ਪਠਲਾਵਾ ਬਲਦੇਵ ਸਿੰਘ ਦਾ, ਤੇ ਉਹਦੇ ਨਾਲ ਲੱਗਦੇ ਸੂਜੋ ਤੇ ਝਿੱਕਾ ਜਿਹੜੇ ਜੀ, ਇਹਨਾਂ ਪਿੰਡਾਂ ਨੂੰ ਪਹਿਲਾਂ ਹੀ ਸੀਲ ਕੀਤਾ ਗਿਆ। ਜਿਹੜੇ ਸੀਲ ਕੀਤੇ ਗਏ ਪਿੰਡ ਆ, ਇਹਨਾਂ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਜਿਹੜੀਆਂ ਜੀ ਉਹ ਬੈਠੀਆਂ ਨੇ, ਔਰ ਲਗਾਤਾਰ ਸੈਂਪਲ ਜਿਹੜਾ ਉਹ ਲੈ ਰਹੀਆਂ ਨੇ। ਜਿਹੜੇ ਇਹਦੇ ਸੰਪਰਕ ਵਾਲੇ ਲੋਕ ਸੀ ਜੀ, ਉਹ ਇਹਨਾਂ ਪਿੰਡਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ। ਇਹ ਟਿਕਿਆ ਨਹੀਂ ਜੀ, ਲਗਾਤਾਰ ਜਿਹੜਾ ਉਹ ਤੁਰਿਆ ਫਿਰਦਾ ਰਿਹਾ। ਔਰ ਬਲਦੇਵ ਸਿੰਘ ਦੀ ਪੋਤੀ ਜਿਹਦਾ ਸੈਂਪਲ ਪੋਜ਼ਿਟਿਵ ਆਇਆ, ਉਹਦੇ ਨਾਲ ਪੜ੍ਹਦੇ ਜਿਹੜੇ ਸਟੂਡੈਂਟ ਨੇ ਜੀ, ਹੁਣ ਉਹਨਾਂ ਦੀ ਸੂਚੀ ਜਿਹੜੀ ਬਣਾਈ ਜਾ ਰਹੀ ਹੈ। ਜਿਹੜੇ ਹੁਣ ਤੱਕ ਲਏ ਸੈਂਪਲ ਨੇ 18, ਉਹਦੇ ਵਿੱਚੋਂ ਜਿਹੜੇ ਆ ਉਹ ਪੋਜ਼ਿਟਿਵ ਆਏ। 3 ਦਿਨ ਇਹ ਰਿਹਾ ਜੀ ਇੱਥੇ ਹੋਲੇ ਮਹੱਲੇ ਅਨੰਦਪੁਰ ਸਾਹਿਬ ਦੇ ਵਿੱਚ ਆ ਕੇ। ਹੁਣ ਪਿੰਡਾਂ ਦੇ ਵਿੱਚੋਂ ਇਹ ਕਿਹਾ ਜਾ ਰਿਹਾ ਜੀ, ਆਪਣੇ ਤੌਰ ਦੇ ਉੱਤੇ ਲੋਕ ਜਿਹੜੇ ਗਏ ਨੇ ਇੱਥੇ ਅਨੰਦਪੁਰ ਸਾਹਿਬ, ਉਹ ਆਪਣੇ ਟੈਸਟ ਜਿਹੜੇ ਆ ਜੀ ਉਹ ਕਰਵਾਉਣ। ਲੋਕ ਨਹੀਂ ਆ ਰਹੇ ਜੀ ਟੈਸਟ ਕਰਵਾਉਣ ਦੇ ਵਾਸਤੇ, ਕਿਉਂਕਿ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਜਿੰਨੇ ਉੱਥੇ ਲੋਕ ਗਏ ਨੇ। ਇਹ ਨਹੀਂ ਪਤਾ ਕਿ ਉੱਥੇ ਕਿਹਨੂੰ ਕੀ ਜਿਹੜਾ ਜੀ ਉਹ ਹੋ ਗਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਖੜੇ ਹੋ ਗਏ ਇਹਦੇ ਬਲਦੇਵ ਸਿੰਘ ਦੀ ਵਜ੍ਹਾ ਕਰਕੇ ਜੀ। ਇਹ ਤਕਰੀਬਨ ਤੁਸੀਂ ਦੇਖੋ ਫਲੌਰ ਦੇ ਵਿੱਚ ਜਿਹੜਾ 3 ਜਣਿਆਂ ਨੂੰ ਨਿਕਲਿਆ, ਹਸਬੈਂਡ ਵਾਈਫ ਹੈ ਤੇ ਉਹਨਾਂ ਦਾ ਬੇਟਾ, ਉਹ ਇਹਦਾ ਪਤਾ ਲੈਣ ਗਏ ਸੀਗੇ, ਉਹਨਾਂ ਦਾ ਰਿਸ਼ਤੇਦਾਰ ਸੀਗਾ, ਇੱਕ ਤੋਂ ਆ ਗਿਆ ਜੀ, ਉਹ ਮੁੜ ਕੇ ਘਰ ਦੇ ਵਿੱਚ ਜਿਹੜਾ ਉਹ ਫੈਲ ਗਿਆ। ਔਰ ਇਹਦੀਆਂ ਸਰਗਰਮੀਆਂ ਜਿਹੜੀਆਂ ਨੇ ਜੀ ਉਹ ਕੰਨਾਂ ਨੂੰ ਹੱਥ ਲਵਾਉਣ ਵਾਲੀਆਂ। ਜਦੋਂ ਇਹਨੂੰ ਜਿਹੜਾ ਜੀ ਡਾਕਟਰ ਨੇ, ਪ੍ਰਸ਼ਾਸਨ ਦੀ ਇਹ ਗਲਤੀ ਹੈ ਕਿ ਉਹਨਾਂ ਨੂੰ ਜਾਂ ਤਾਂ ਉਹਨਾਂ ਨੇ ਸੀਰੀਅਸ ਲਿਆ ਹੀ ਨਹੀਂ। ਇਹ ਕਹਿਤਾ ਕਿ ਤੂੰ ਜਾ ਕੇ ਸਰਕਾਰੀ ਹਸਪੀਟਲ ਦੇ ਵਿੱਚੋਂ ਆਪਣਾ ਇਲਾਜ ਜਿਹੜਾ ਜੀ ਕਰਵਾ, ਜਾਂ ਤਾਂ ਉਹਨੂੰ ਉਦੋਂ ਹੀ ਉੱਥੇ ਜਿਹੜਾ ਜੀ ਉਹ ਰੱਖ ਲੈਂਦੇ, ਉਹਨੂੰ ਬਾਹਰ ਨਾ ਜਿਹੜਾ ਜੀ ਜਾਣ ਦਿੰਦੇ। ਇਹ ਬਿਮਾਰ ਹੋਣ ਦੇ ਬਾਵਜੂਦ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀਗਾ ਜੀ ਕਿ ਉਹ ਇਸ ਤਰੀਕੇ ਦੇ ਨਾਲ ਪੀੜਤ ਹੈ। ਇਟਲੀ ਤੋਂ ਉਹ ਫਿਰ ਵੀ ਹੋਲੇ ਮਹੱਲੇ ਜਿਹੜਾ ਜੀ ਉਹ 3 ਦਿਨ ਦੇ ਵਾਸਤੇ ਗਿਆ, ਜਿੱਥੇ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਸੀ ਹੁਮ ਹੁਮਾ ਕੇ ਪਹੁੰਚੋ, ਸ਼ਾਇਦ ਉਹ ਅਪੀਲ ਸੁਣ ਕੇ ਜਿਹੜਾ ਜੀ ਉਹ ਚਲੇ ਗਿਆ।
ਹੁਣ ਉੱਥੋਂ ਕਿੰਨੇ ਨਿਕਲਦੇ ਨੇ, ਇਹ ਖਤਰਾ ਜਿਹੜਾ ਜੀ ਬਹੁਤ ਵੱਡਾ ਮੰਡਰਾ ਰਿਹਾ ਪੰਜਾਬ ਦੇ ਉੱਤੇ ਇਸ ਵੇਲੇ। ਕੋਈ ਇਹਨੂੰ ਸੀਰੀਅਸਲੀ ਲਵੇ ਜਾਂ ਨਾ ਲਵੇ ਜੀ, ਪਰ ਸਮੱਸਿਆ ਖੜੀ ਹੈ ਜੀ ਵੱਡੀ। ਜੀ ਬਿਲਕੁਲ ਜੀ, ਇੱਥੇ ਇੰਡੀਆ ਦੇ ਵਿੱਚ ਇਹ ਸਮੱਸਿਆ ਆ ਗਈ, ਪੰਜਾਬ 'ਚ ਇਹ ਤਾਂ ਬਹੁਤ ਵੱਡੀ ਹੈਗੀ ਹੈ। ਤਾਂ ਅੱਗੇ ਗੱਲ ਕਰਦੇ ਮਾਲਵੇ ਤੇ ਦੁਆਬੇ ਨੂੰ ਜੋੜਨ ਵਾਲੇ ਪੁਲ ਦੀ, ਉਹ ਵੀ ਸੀਲ ਕੀਤਾ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਜੀ, ਕਿਉਂਕਿ ਜਦੋਂ ਆਪਾਂ ਕ੍ਰੋਸ ਕਰਦੇ ਹਾਂ ਸਤਲੁਜ ਦਰਿਆ ਇੱਧਰੋਂ ਜਾਂਦੇ ਹੋਏ ਖੰਨਾ, ਸਮਰਾਲਾ, ਮਾਛੀਵਾੜਾ, ਉੱਥੋਂ ਮਾਛੀਵਾੜੇ ਤੋਂ ਜਿਹੜਾ ਜੀ ਇਹ ਪੁਲ ਪੈਂਦਾ ਜੀ ਸਤਲੁਜ ਦੇ ਉੱਤੇ ਬਣਿਆ। ਇਹ ਦੂਜੇ ਪਾਸੇ ਦੁਆਬੇ ਦੇ ਨਾਲ ਇਹਨੂੰ ਜੋੜਦਾ ਜੀ, ਰਾਹੋਂ ਦੇ ਕੋਲੇ, ਰਾਹੋਂ ਨਵਾਂ ਸ਼ਹਿਰ ਜਿਹੜਾ ਏਰੀਆ, ਇਸ ਏਰੀਏ ਦੇ ਵਿੱਚ ਬਹੁਤੇ ਪਿੰਡ ਪੈਂਦੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ। ਜਿਹੜੇ 11 ਪਿੰਡ ਸੀਲ ਜਿਹੜੇ ਆ ਜੀ ਉਹ ਕੀਤੇ ਗਏ ਆ। ਹੁਣ ਕੀਤਾ ਇਹ ਗਿਆ ਕਿ ਇਹ ਜਿਹੜਾ ਸਤਲੁਜ ਪੁਲ ਹੈ ਇਹਨੂੰ ਸੀਲ ਕਰ ਦਿੱਤਾ ਗਿਆ। ਇਹਦੇ ਨਾਲ ਕਿਉਂਕਿ ਇਹ ਜਿਹੜਾ ਰਾਹ ਹੈ ਜੀ ਇਹ ਵੱਡੀ ਗਿਣਤੀ ਦੇ ਵਿੱਚ ਟਰੱਕਾਂ ਦੇ ਵੱਲੋਂ ਵਰਤਿਆ ਜਾਂਦਾ ਜੀ। ਜਿਹੜਾ ਇੱਧਰ ਮਾਝੇ ਨੂੰ ਨਿਕਲਣ ਦੇ ਵਾਸਤੇ ਵੀ ਜਿਹੜਾ ਨੈਸ਼ਨਲ ਹਾਈਵੇ ਨੰਬਰ 1 ਹੈ, ਇੱਕ ਤਾਂ ਉਹਦੇ ਉੱਤੇ ਟੋਲ ਜ਼ਿਆਦਾ, ਦੂਸਰਾ ਉਹਦੇ ਉੱਤੇ ਟ੍ਰੈਫਿਕ ਬੜਾ, ਤੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਟਰੱਕਾਂ ਵਾਲਿਆਂ ਨੂੰ ਪੁਲਿਸ ਵੀ ਜ਼ਿਆਦਾ ਪੈਂਦੀ ਹੈ, ਤੇ ਇਸ ਕਰਕੇ ਉਹ ਇਹਨਾਂ ਰਾਹਾਂ ਨੂੰ ਜਿਹੜਾ ਜੀ ਉਹ ਵਰਤਦੇ ਆ ਲੰਘਣ ਦੇ ਵਾਸਤੇ। ਇਹ ਸਤਲੁਜ ਪੁਲ ਜਿਹੜਾ ਜੀ ਉਹ ਸੀਲ ਹੋਣ ਦੀ ਵਜ੍ਹਾ ਕਰਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੱਕ ਜਿਹੜੇ ਜੀ ਉਹ ਦੋਨੋਂ ਪਾਸੇ ਜਿਹੜਾ ਜੀ ਉਹ ਫਸ ਗਏ ਆ। ਮਾਛੀਵਾੜੇ ਤੋਂ 10 ਕਿਲੋਮੀਟਰ ਦੂਰ ਮਾਲਵੇ ਤੇ ਦੁਆਬੇ ਨੂੰ ਜੋੜਨ ਵਾਲਾ ਇਹ ਜਿਹੜਾ ਪੁਲ ਹੈ, ਇਹਦੇ ਦੋਵੇਂ ਪਾਸੇ ਬੈਰੀਕੇਡ ਲਾ ਕੇ ਇਹਨੂੰ ਮੁਕੰਮਲ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਗਿਆ। ਨਾ ਕੋਈ ਦੁਆਬੇ ਤੋਂ ਮਾਲਵੇ ਵੱਲ ਨੂੰ ਜਿਹੜਾ ਜੀ ਵਹੀਕਲ ਆ ਸਕਦਾ, ਨਾ ਜਾ ਸਕਦਾ। ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਮਰੀਜ਼ਾਂ ਦੀ ਜਿਹੜੀ ਗਿਣਤੀ ਵੱਧ ਰਹੀ ਲਗਾਤਾਰ, ਜਿਹਦੇ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜੇ ਇਲਾਕੇ ਦੇ ਵਿੱਚ ਵੀ ਦਹਿਸ਼ਤ ਜਿਹੜੀ ਹੈ ਜੀ ਉਹ ਪਾਈ ਜਾ ਰਹੀ ਹੈ ਕਿ ਦਰਿਆ ਪਾਰ ਤੋਂ ਇੱਧਰੋਂ ਕੋਈ ਮਰੀਜ਼ ਜਿਹੜਾ ਜੀ ਉਹ ਆ ਕੇ ਵਾਇਰਸ ਨਾ ਫੈਲਾ ਜਾਵੇ ਜੀ। ਬੇਸ਼ੱਕ ਪੁਲਿਸ ਤੇ ਪ੍ਰਸ਼ਾਸਨ ਸਤਲੁਜ ਪੁਲਿਸ ਨੂੰ ਸੀਲ ਕਰਕੇ ਉਹਨੇ ਆਵਾਜਾਈ ਜਿਹੜੀ ਹੈ ਜੀ ਉਹ ਰੋਕ ਦਿੱਤੀ ਆ। ਕਰਫਿਊ ਕਰਕੇ ਜਿਹੜੇ ਢਾਬੇ ਤੇ ਹੋਟਲ ਆ ਉਹ ਵੀ ਬੰਦ ਹੋ ਗਿਆ। ਟਰੱਕ ਡਰਾਈਵਰ ਜਿਹੜੇ ਉਹ ਸੜਕਾਂ ਕੰਢੇ ਭੁੱਖੇ ਪਿਆਸੇ ਜਿਹੜੇ ਜੀ ਉਹ ਬਹਿ ਗਏ ਨੇ, ਢਾਬੇ ਵਗੈਰਾ ਬੰਦ ਨੇ। ਇਸ ਕਰਕੇ ਰੋਟੀ ਪਾਣੀ ਦਾ ਕੋਈ ਜਿਹੜਾ ਜੀ ਉਹ ਇੰਤਜ਼ਾਮ ਨਹੀਂ ਹੋ ਰਿਹਾ ਜੀ। ਇਹ ਜਿਹੜੇ ਟਰੱਕਾਂ ਵਾਲੇ ਜਿਹੜੇ ਬਹੁਤ ਕਈ ਦਿਨ ਜਿਹੜੇ ਜੀ ਉਹ ਚੱਲਦੇ ਆ, ਉਹ ਬੜੇ ਮੁਸ਼ਕਲ ਘੜੀ ਦੇ ਵਿੱਚੋਂ ਇਸ ਵੇਲੇ ਜਿਹੜੇ ਆ ਉਹ ਗੁਜ਼ਰ ਰਹੇ ਆ ਕਿ ਕਿਵੇਂ ਜਿਹੜਾ ਜੀ ਉਹ ਪਹੁੰਚਣਗੇ ਆਪਣੀ ਮੰਜ਼ਿਲ ਦੇ ਉੱਤੇ, ਔਰ ਉਹਨਾਂ ਦੀ ਰੋਟੀ ਪਾਣੀ ਦਾ ਇੰਤਜ਼ਾਮ ਜਿਹੜਾ ਜੀ ਉਹ ਕੀ ਹੋਊਗਾ। ਦੇਖੋ ਅਫਵਾਹਾਂ ਬੜੀਆਂ ਜਿਹੜੀਆਂ ਜੀ ਉਹ ਫੈਲ ਰਹੀਆਂ ਨੇ, ਕੋਈ ਕੁਛ ਬੋਲੀ ਜਾਂਦਾ, ਕੋਈ ਕੁਛ ਜਿਹੜਾ ਜੀ ਉਹ ਬੋਲੀ ਜਾਂਦਾ, ਕੋਈ ਕਹਿੰਦਾ ਜੀ ਕਿ ਇਹ NRI ਜਿਹੜੇ ਨੇ ਉਹ ਲੈ ਆਏ ਨੇ। ਹੁਣ ਵੈਸੇ ਇਹ ਇਲਾਜ ਹੈ, ਵਾਇਰਸ ਹੈ, ਕਿੱਥੋਂ ਆਇਆ, ਕਿਵੇਂ ਚੱਲਦਾ, ਕੁਛ ਨਹੀਂ ਕਿਹਾ ਜਾ ਸਕਦਾ। ਹੋ ਤਾਂ ਪ੍ਰਿੰਸ ਚਾਰਲਸ ਵੀ ਜਿਹੜਾ ਜੀ ਗਿਆ, ਉਹਦਾ ਵੀ ਪੋਜ਼ਿਟਿਵ ਨਿਕਲ ਆਇਆ, ਉਹ ਕਿਹੜਾ NRIs ਨੂੰ ਜਿਹੜਾ ਜੀ ਉਹ ਮਿਲ ਕੇ ਆਇਆ ਸੀਗਾ। ਸੋ ਇਸ ਕਰਕੇ ਇਹ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਪਰ ਕਿਉਂਕਿ ਲੋਕਾਂ ਦੇ ਵਿੱਚ ਪਰਸੈਪਸ਼ਨ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਜੀ ਉਹ ਬਣਦੀਆਂ ਨੇ। ਜਿੰਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਨੀਮ ਹਕੀਮ ਦੇਖਦੇ ਹੋ, ਕੋਈ ਅਦਰਕ ਪਿਆਈ ਜਾਂਦਾ, ਕੋਈ ਕੁਛ ਪਿਆਈ ਜਾਂਦਾ ਜੀ, ਕੋਈ ਕੁਛ ਪਿਆਈ ਜਾਂਦਾ। ਉਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਪਰਸੈਪਸ਼ਨ ਨੇ ਉਹ ਲੋਕਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਕ੍ਰੀਏਟ ਹੋ ਰਹੀਆਂ ਨੇ। ਕੋਈ ਕਿਸੇ ਤਰੀਕੇ ਨਾਲ ਇਹਨੂੰ ਫੈਲਣ ਦੀ ਗੱਲ ਦੱਸੀ ਜਾਂਦਾ, ਕੋਈ ਕਿਸੇ ਤਰੀਕੇ ਦੇ ਨਾਲ ਫੈਲਣ ਦੀ ਗੱਲ ਜਿਹੜੀ ਜੀ ਉਹ ਆਖੀ ਜਾਂਦਾ। ਮਤਲਬ ਇਹ ਹੈ ਕਿ ਪੈਨਿਕ ਜਿਹੜਾ ਜੀ ਉਹ ਵੱਡੇ ਪੱਧਰ ਦੇ ਉੱਤੇ ਕ੍ਰੀਏਟ ਹੋ ਰਿਹਾ। ਹਾਂ ਬਿਲਕੁਲ ਜੀ, ਪੈਨਿਕ ਫੈਲਾਈ ਜਾ ਰਹੀ ਹੈ। ਇਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਡੇ ਲੀਡਰਾਂ ਦਾ ਗੋਡਾ ਦੁਖਦਾ ਜਾਂ ਅਮੀਰ ਲੋਕਾਂ ਦਾ ਕੁਝ ਵੀ ਦੁਖਦਾ, ਤੁਸੀਂ ਬਾਹਰ ਹੀ ਜਾਂਦੇ ਹੈਗੇ, ਬਾਹਰੋਂ ਇਲਾਜ ਕਰਵਾਉਣੇ। ਇਹ ਵੀ ਨਹੀਂ ਪਤਾ ਵੀ ਕੱਲ੍ਹ ਨੂੰ ਕੀ ਨਿਕਲਣਾ, ਵੀ ਕੌਣ ਫੈਲਾਇਆ ਕਿੱਥੇ। ਅੱਗੇ ਮਾਲਵੇ ਤੇ ਦੁਆਬੇ ਨੂੰ ਜੋੜਨ ਵਾਲੇ ਪੁਲ ਦੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ, ਸੀਲ ਕੀਤਾ ਆ। ਉਸ ਤੋਂ ਬਾਅਦ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁਸ਼ਕਿਲਾਂ ਦੀ ਜੇ ਗੱਲ ਕਰੀਏ ਤਾਂ ਉਹ ਵੀ ਵਧੀਆਂ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਮਨਜਿੰਦਰ ਸਿੰਘ ਸਰਸਾ ਨੇ ਇਹ ਅਪੀਲ ਕਰਤੀ ਸੀ ਕਿ ਜਿਹੜੀ ਸਰਕਾਰ ਹੈ ਉਹ ਜਿਹੜਾ ਜੀ ਮਦਦ ਕਰੇ ਜਿਹੜਾ ਜੀ ਉਹਦੇ ਵਾਸਤੇ। ਤਾਂ ਉਹ ਜਿਹੜਾ ਜੀ ਇੱਕ ਤਕੜੀ ਤੁਸੀਂ ਕਹਿ ਲਓ ਕਿ ਵਿਵਾਦ ਦੇ ਵਿੱਚ ਘਿਰ ਗਏ ਸੀਗੇ ਜੀ ਕਿ ਇਹ ਇਸ ਤਰ੍ਹਾਂ ਦੀ ਅਪੀਲ ਕਿਉਂ ਕੀਤੀ ਹੈ, ਕਿਉਂਕਿ ਅੱਜ ਤੱਕ ਇਹ ਭਾਈਚਾਰਾ ਉਹ ਆ ਜੀ ਜਿਹਨੇ ਹੱਥ ਨਹੀਂ ਅੱਡੇ ਜੀ ਕਿਸੇ ਦੇ ਮੂਹਰੇ। ਮੁਸ਼ਕਲ ਦੇ ਵਿੱਚ ਜਿਹੜਾ ਸਾਥ ਜ਼ਰੂਰ ਜਿਹੜਾ ਜੀ ਉਹ ਦਿੱਤਾ, ਨਾ ਸਿਰਫ ਆਪਣੇ ਭਾਈਚਾਰੇ ਦਾ ਬਲਕਿ ਵਿਸ਼ਵ ਭਰ ਦੇ ਵਿੱਚ ਜਿਹੜਾ ਜੀ ਉਹ ਸਾਥ ਦਿੱਤਾ। ਇਸ ਤਰ੍ਹਾਂ ਦੀ ਗੱਲ ਜਿਹੜੀ ਜੀ ਉਹ ਕਰਨੀ ਬੜੀ ਅਜੀਬੋ ਗਰੀਬ ਜਿਹੜੀ ਉਹ ਗੱਲ ਸੀਗੀ। ਹੁਣ ਜਿਹੜਾ ਤਾਲਾਬੰਦੀ ਕਰਫਿਊ ਦੇ ਕਰਕੇ ਘਾਟੇ ਦੇ ਵਿੱਚ ਜਿਹੜੀ ਜੀ ਉਹ ਚੱਲ ਰਹੀ ਜਿਹੜੀ ਇਹ ਧਾਰਮਿਕ ਵੱਡੀ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਦੀ ਸਮੱਸਿਆ ਹੋਰ ਜਿਹੜੀ ਜੀ ਉਹ ਵੱਧ ਗਈ ਆ। ਕਿਉਂਕਿ ਚਿਰੂੰਡਣ ਵਾਲੇ ਤਾਂ ਪਹਿਲਾਂ ਹੀ ਜਿਹੜੇ ਜੀ ਉਹ ਲੱਗੇ ਰਹੇ ਨੇ। ਇਸ ਕਮੇਟੀ
ਵੀ ਆਉਣ ਵਾਲਾ ਸਮਾਂ ਹੋਰ ਔਖਾ ਹੋ ਸਕਦਾ ਜੀ। ਕੌਮੀ ਰਾਜਧਾਨੀ ਦੇ 11 ਇਤਿਹਾਸਕ ਵੱਡੇ ਗੁਰਦੁਆਰਿਆਂ ਦੇ ਵਿੱਚ 13 ਖਾਲਸਾ ਸਕੂਲ ਤੇ ਕਈ ਜਿਹੜੀਆਂ ਦੀ ਹੋਰ ਐਜੂਕੇਸ਼ਨਲ ਜਿਹੜੀਆਂ ਇੰਸਟੀਟਿਊਸ਼ਨ ਨੇ ਉਹਨਾਂ ਦਾ ਪ੍ਰਬੰਧ ਦੇਖ ਰਹੀ ਕਮੇਟੀ ਦੇ ਖਰਚਿਆਂ ਦਾ ਮੁੱਖ ਸਰੋਤ ਜਿਹੜਾ ਉਹ ਗੁਰਦੁਆਰਾ ਬਗਲਾ ਸਾਹਿਬ, ਗੁਰਦੁਆਰਾ ਸੀਸਗੰਜ, ਮਜਨੂ ਕਾ ਟਿੱਲਾ, ਬਾਲਾ ਸਾਹਿਬ, ਦਮਦਮਾ ਸਾਹਿਬ, ਨਾਨਕ ਪਿਆਓ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਤੇ ਜਿਹੜੇ ਬਾਕੀ ਗੁਰਦੁਆਰੇ ਉਹਨਾਂ ਦੀ ਗੋਲਕ ਹੈ। ਕਰੋਨਾ ਵਾਇਰਸ ਦੇ ਕਰਕੇ ਪਹਿਲਾਂ ਇੱਕ ਦਿਨ ਦਾ ਜਨਤਾ ਕਰਫਿਊ, ਫਿਰ ਲੋਕਡਾਊਨ ਤੇ ਹੁਣ ਕਰਫਿਊ। ਇਹਦੇ ਦੌਰਾਨ ਇੱਕ ਹਫ਼ਤੇ ਤੋਂ ਸੰਗਤ ਦੇ ਚੜਾਵੇ ਕਰਕੇ ਇਹਨਾਂ ਗੁਰਦੁਆਰਿਆਂ ਦੇ ਵਿੱਚ ਹੋਣ ਵਾਲੀ ਜਿਹੜੀ ਆਮਦਨ ਹੈ ਉਹ ਲਗਭਗ ਬੰਦ ਹੋ ਗਈ ਹੈ। ਇਹਦਾ ਸਿੱਧਾ ਅਸਰ ਗੋਲਕ ਦੇ ਉੱਤੇ ਪਿਆ। ਸਾਰੇ ਗੁਰਦੁਆਰਿਆਂ ਦੀ ਗੋਲਕ ਤੋਂ ਰੋਜ਼ 30 ਲੱਖ ਰੁਪਏ ਦੀ ਆਮਦਨ ਹੁੰਦੀ ਸੀ, ਹੁਣ ਜਿਹੜੀ ਉਹ ਨਾ ਦੇ ਬਰਾਬਰ ਹੋ ਗਈ ਹੈ। ਮਨਜਿੰਦਰ ਸਿੰਘ ਸਰਸਾ ਜਿਹੜਾ ਜੀ ਉਹ ਕਹਿੰਦਾ ਕਿ ਉਹਨੇ ਪ੍ਰਧਾਨ ਦੇ ਵਜੋਂ ਜਦੋਂ ਚਾਰਜ ਸੰਭਾਲਿਆ ਸੀਗਾ ਤਾਂ ਕਮੇਟੀ ਦੇ ਖਾਤੇ ਦੇ ਵਿੱਚ 10 ਲੱਖ ਰੁਪਏ ਸੀ ਤੇ 2 ਕਰੋੜ ਰੁਪਏ ਦੀ ਦੇਣਦਾਰੀ ਕਮੇਟੀ ਦੇ ਸਿਰ ਖੜੀ ਸੀ। ਹੁਣ ਵੀ ਇਹ ਕਹਦੀ ਕਿ ਪ੍ਰਧਾਨਗੀ ਸਾਂਭਣ ਵੇਲੇ ਕਮੇਟੀ ਤੇ ਸਕੂਲਾਂ ਦੇ ਕਰੀਬ 50 ਕਰੋੜ ਦੀ ਦੇਣਦਾਰੀ ਸੀ, ਹੁਣ ਜਿਹਦੇ ਚੋਂ 10 ਕਰੋੜ ਦਿੱਤੇ ਜਾ ਚੁੱਕੇ ਆ। ਹੁਣ ਜਦੋਂ ਸਕੂਲ ਖੁੱਲਣਗੇ ਤਾਂ ਉਦੋਂ ਮਾਪਿਆਂ ਦੇ ਮੂਹਰੇ ਅਗਲਾ ਜਿਹੜਾ ਵਿਦਿਅਕ ਸੈਸ਼ਨ ਹੈ ਉਹਦੇ ਦੌਰਾਨ ਵੱਡੀ ਚੁਣੌਤੀ ਇਹ ਹੋਊਗੀ ਕਿ ਸਾਰਿਆਂ ਦੇ ਕਾਰੋਬਾਰ ਜਿਹੜੇ ਜੀ ਉਹ ਪ੍ਰਭਾਵਿਤ ਹੋਏ ਨੇ, ਜਿਹਦਾ ਅਸਰ ਕਮੇਟੀ ਦੇ ਉੱਪਰ ਵੀ ਪਊਗਾ ਕਿਉਂਕਿ ਤਨਖਾਹਾਂ ਜਿਹੜੀਆਂ ਜੀ ਉਹ ਬਕਾਇਆ ਹੋਣਗੀਆਂ। ਗੱਲ ਫਿਰ ਇਹ ਆ ਜਾਂਦੀ ਆ ਜੀ ਕਿ ਗੱਲ ਤਾਂ ਵਿਸ਼ਵਾਸ ਦੀ ਆ, ਗੱਲ ਭਰੋਸੇ ਦੀ ਆ ਕਿ ਜਦੋਂ ਜਿਹੜਾ ਬਿਨਾਂ ਕੋਈ ਗੱਲ ਤੋਂ ਕੋਈ ਹੱਥ ਅੱਡੇ ਜਿਹੜਾ ਜੀ ਉਹ ਸਰਕਾਰਾਂ ਦੇ ਮੂਹਰੇ ਇਹ ਹੋ ਸਕਦਾ ਕਿ ਨਿੱਜ ਦੇ ਵਾਸਤੇ ਤੁਸੀਂ ਜਿਹੜਾ ਜੀ ਉਹ ਕਰ ਰਹੇ ਹੋ ਕਿ ਸਾਨੂੰ ਆਹ ਦਿਓ। ਜੇ ਤੁਸੀਂ ਉਹ ਚਲਾ ਰਹੇ ਹੋ, ਜੇ ਭਰੋਸਾ ਹੈ ਤਾਂ ਫਿਰ ਕਿਸੇ ਮੂਹਰੇ ਹੱਥ ਅੱਡਣ ਦੀ ਜਿਹੜੀ ਜੀ ਉਹ ਜ਼ਰੂਰਤ ਨਾ ਪਹਿਲਾਂ ਕਦੀ ਪਈ ਹੈ ਤੇ ਨਾ ਅੱਗੋਂ ਜਿਹੜਾ ਕਦੀ ਪਊਗੀ। ਬਲਕਿ ਕਿਉਂਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਕਿੱਥੋਂ ਆ ਰਹੇ, ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾ ਰਹੇ ਆ, ਜੇ ਉਹ ਭਰੋਸਾ ਕਾਇਮ ਰਹੇ ਤਾਂ ਫਿਰ ਤਾਂ ਕੋਈ ਏਡੀ ਸਮੱਸਿਆ ਨਹੀਂ ਗੀ। ਪਰ ਇੰਨਾ ਜ਼ਰੂਰ ਹੈ ਜੀ ਕਿ ਇਹਨਾਂ ਸੰਸਥਾਵਾਂ ਦੇ ਉੱਤੇ ਪਿਛਲੇ ਕੁਝ ਸਮੇਂ ਤੋਂ ਉਹੋ ਜਿਹੇ ਲੋਕ ਜਿਹੜਾ ਜੀ ਉਹ ਕਾਬਜ਼ ਹੋ ਗਏ ਜਿਨ੍ਹਾਂ ਨੇ ਇਹਨਾਂ ਨੂੰ ਆਪਣੀਆਂ ਨਿੱਜੀ ਜਗੀਰਾਂ ਜਿਹੜੀਆਂ ਸੀਗੀਆਂ ਉਹ ਸਮਝ ਲਿਆ। ਉਹ ਜਗੀਰਾਂ ਸਮਝਣ ਕਰਕੇ ਹੀ ਇਹ ਸਮੱਸਿਆ ਜਿਹੜੀ ਜੀ ਉਹ ਪੈਦਾ ਹੋਣੀ ਸ਼ੁਰੂ ਹੋਈ ਹੈ। ਨਹੀਂ ਤਾਂ ਅਦਰਵਾਈਜ਼ ਇਹ ਭਾਈਚਾਰਾ ਤਾਂ ਉਹ ਆ ਜੀ ਜਿਹੜਾ ਆਪਣਾ ਆਪ ਲਟਾ ਕੇ ਵੀ ਅਜਿਹੀਆਂ ਸੰਸਥਾਵਾਂ ਚਲਾਉਂਦਾ ਰਿਹਾ ਤੇ ਅੱਗੇ ਵੀ ਚਲਾਉਂਦਾ ਰਹੂਗਾ। ਬਿਲਕੁਲ ਜੀ ਬਿਲਕੁਲ। ਪਹਿਲਾਂ ਤਾਂ ਕਦੀ ਹਿਸਾਬ ਦਿੱਤਾ ਨਹੀਂ ਕੀ ਹੈਗਾ ਕੀ ਹੈ ਨਹੀਂਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।